ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਸਨਮੁਖ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਜਿਨ੍ਹਾਂ ਨੇ ਕਿ ਸਮਾਜ ਦੀ ਬਿਹਤਰੀ ਦੇ ਵਾਸਤੇ ਕੁਝ ਕੰਮ ਕੀਤੇ ਹੁੰਦੇ ਨੇ। ਸਾਡਾ ਪੰਜਾਬ ਗੁਰੂਆਂ, ਪੀਰਾਂ, ਭਗਤਾਂ, ਫਕੀਰਾਂ ਦੀ ਧਰਤੀ ਹੈ ਤੇ ਇਸ ਉੱਤੇ ਬਹੁਤ ਵੱਡੇ ਮਹਾਂਪੁਰਸ਼ ਆਏ ਨੇ ਜਿਨ੍ਹਾਂ ਨੇ ਕਿ ਆਪਣੇ ਵਿਚਾਰਾਂ ਦੇ ਦੁਆਰਾ ਇਸ ਦੁਨੀਆ ਨੂੰ ਬਿਹਤਰ ਬਣਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੀਆਂ ਵਿਚਾਰਧਾਰਾਵਾਂ, ਬਹੁਤ ਸਾਰੀਆਂ ਇੱਥੇ ਜਿਹੜੀ ਮੂਵਮੈਂਟਸ ਆ ਉਹ ਚੱਲੀਆਂ ਤੇ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ, ਤਾਂ ਕਿ ਜਿਹੜੇ ਵਖਰੇਵੇਂ ਆ ਸਾਡੇ ਸਮਾਜ ਦੇ ਵਿੱਚ ਉਹ ਖਤਮ ਕੀਤੇ ਜਾ ਸਕਣ। ਪਰ ਇਹ ਜਾਤ ਪਾਤ ਦਾ ਬੀਜ ਜਾਂ ਧਾਰਮਿਕ ਵਿਰੋਧਤਾ ਦਾ ਬੀਜ ਅਜੇ ਸਾਡੇ ਸਮਾਜ ਦੇ ਵਿੱਚੋਂ ਖਤਮ ਨਹੀਂ ਹੋਇਆ। ਤੇ ਅੱਜ ਅਸੀਂ ਜਿਨ੍ਹਾਂ ਮਹਾਂਪੁਰਸ਼ਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ, ਉਹਨਾਂ ਨੇ ਬੇਗਮਪੁਰਾ ਸਮਾਜ ਦੀ ਬਣਾਉਣ ਦੇ ਲਈ ਜਿਹੜਾ ਸੰਕਲਪ ਲਿਆ ਹੋਇਆ ਉਹਦੇ ਲਈ ਕੰਮ ਕਰ ਰਹੇ ਨੇ। ਮੇਰੀ ਮੁਰਾਦ ਆ ਸੰਤ ਸੁਰਿੰਦਰ ਦਾਸ ਬਾਬਾ ਜੀ। ਧੰਨ ਗੁਰਦੇਵ, ਜੈ ਗੁਰਦੇਵ। ਜੈ ਗੁਰਦੇਵ ਜੀ। ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਇੰਡਸਟਰੀ ਵੀ ਦੇ ਸਟੂਡੀਓ ਦੇ ਵਿੱਚ। ਤੇ ਕਿੱਦਾਂ ਦਾ ਲੱਗਾ ਆਸਟ੍ਰੇਲੀਆ ਆ ਕੇ? ਬਹੁਤ ਵਧੀਆ ਲੱਗਾ ਜੀ। ਪਹਿਲੀ ਵਾਰ ਆਏ ਹੋ? ਹਾਂਜੀ, ਪਹਿਲੀ ਵਾਰੀ ਆਸਟ੍ਰੇਲੀਆ ਆਏ ਜੀ। ਯੂਰਪ, ਅਮਰੀਕਾ, ਕੈਨੇਡਾ, ਇੰਗਲੈਂਡ ਤੱਕ ਤਕਰੀਬਨ ਹਰ ਸਾਲ ਜਾਈਦਾ ਜੀ। ਹਾਂਜੀ ਜੀ। ਤੇ ਸਾਡੇ ਦਰਸ਼ਕ ਸ਼ਾਇਦ ਪਹਿਲੀ ਵਾਰ ਇਦਾਂ ਦੀ ਚਰਚਾ ਸ਼ਾਇਦ ਸੁਣਨਗੇ, ਬਹੁਤ ਸਾਡੇ ਜਿਹੜੇ ਦਰਸ਼ਕ ਆ। ਤੇ ਇਹ ਜਿਹੜਾ ਹੈਗਾ ਆ ਕਿ ਇੱਕ ਬੇਗਮਪੁਰਾ ਦਾ ਸੰਕਲਪ ਜਿਹੜਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਲਿਆ, ਉਹਦੀ ਬਿਹਤਰੀ ਦੇ ਵਾਸਤੇ ਤੁਸੀਂ ਕੰਮ ਕਰਦੇ ਹੋ। ਕੀ ਭਾਵਨਾ ਆ ਤੁਹਾਡੀ ਇਸ ਮੂਵਮੈਂਟ ਦੇ ਪਿੱਛੇ? ਜਗਤ ਰਵਿਦਾਸ ਜੀ ਮਹਾਰਾਜ ਵਿਸ਼ਵ ਦੇ ਇਤਿਹਾਸ ਵਿੱਚ ਪਹਿਲੇ ਰਹਿਬਰ ਹੋਏ ਜੀ, ਜਿਨ੍ਹਾਂ ਨੇ ਪੂਰੇ ਵਿਸ਼ਵ ਨੂੰ ਬੇਗਮਪੁਰਾ ਵਤਨ ਦੇ ਸੰਕਲਪ ਰਾਹੀਂ ਲੋਕਤੰਤਰਕ ਸਮਾਜਵਾਦ ਦਾ ਉਪਦੇਸ਼ ਦਿੱਤਾ ਕਿ ਸਾਰੀ ਮਾਨਵਤਾ ਨੂੰ ਮਾਨਵੀ ਅਧਿਕਾਰ ਪ੍ਰਾਪਤ ਹੋਣ। ਜੋ ਵਿਸ਼ਵ ਵਿਆਪੀ ਜਗਤ ਰਵਿਦਾਸ ਮਹਾਰਾਜ ਦਾ ਸੰਕਲਪ ਆ ਬੇਗਮਪੁਰਾ ਵਤਨ, ਜਗਤ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਫੈਲਾਉਣਾ, ਇਹੀ ਬੇਗਮਪੁਰੇ ਦੇ ਸੰਕਲਪ ਲਈ ਕਾਰਜ ਕਰਨਾ ਹੈ। ਕਿਉਂਕਿ ਜਗਤ ਰਵਿਦਾਸ ਮਹਾਰਾਜ ਜੀ ਜੋ ਵਿਚਾਰਧਾਰਾ ਹੈ ਉਹ ਸਾਰੇ ਵਿਸ਼ਵ ਦੇ ਲਈ ਹੈ, ਸਾਰੀ ਮਾਨਵਤਾ ਦੇ ਲਈ ਹੈ। ਜੋ ਸਾਰੀ ਮਾਨਵਤਾ ਨੂੰ ਮਾਨਵ ਪ੍ਰੇਮ, ਪ੍ਰਭੂ ਪ੍ਰੇਮ, ਇਸਤਰੀ ਪੁਰਸ਼ ਸਮਾਨ, ਕਰੁਣਾ, ਨਿਆਂ, ਵਿਸ਼ਵ ਭਾਈਚਾਰਾ, ਵਿਸ਼ਵ ਸ਼ਾਂਤੀ, ਸੁਤੰਤਰਤਾ, ਸਮਾਨਤਾ, ਨਿਆਂ, ਲੋਕਤੰਤਰਕ ਸਮਾਜਵਾਦ ਦਾ ਉਪਦੇਸ਼ ਦਿੰਦੀ ਹੈ। ਔਰ ਉਸ ਦੇ ਲਈ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਵਿਸ਼ਵ ਦਾ ਭ੍ਰਮਣ ਕੀਤਾ। ਸ਼੍ਰੀਲੰਕਾ ਤੋਂ ਲੈ ਕੇ ਸਾਊਦੀ ਅਰਬ ਤੱਕ ਗਏ ਔਰ ਉਹਨਾਂ ਦੀ ਕਲਿਆਣਕਾਰੀ, ਕ੍ਰਾਂਤੀਕਾਰੀ, ਸਮਾਜਵਾਦੀ, ਅਧਿਆਤਮਕ, ਵਿਦਿਅਕ, ਸੱਭਿਆਚਾਰਕ ਵਿਚਾਰਧਾਰਾ ਨੂੰ ਸਰਵਣ ਕਰਕੇ ਅਣਗਿਣਤ ਰਾਜੇ ਮਹਾਰਾਜੇ ਸਾਰੇ ਵਰਗਾਂ ਦੇ ਲੋਕ ਚੁੱਕੇ। ਔਰ ਬੇਗਮਪੁਰੇ ਦਾ ਸੰਕਲਪ ਜੋ ਹੈ ਉਹ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ 'ਤੇ ਕੇਂਦਰਿਤ ਹੈ ਕਿ ਸਾਰੇ ਵਿਸ਼ਵ ਦੇ ਲੋਕਾਂ ਨੂੰ ਮਾਨਵੀ ਅਧਿਕਾਰ ਪ੍ਰਾਪਤ ਹੋਣ। ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਹੀ ਉਸ ਦੇ ਲਈ ਕਾਰਜ ਕਰਨਾ ਹੈ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਜਾਂ ਇਕੱਲੇ ਇੰਡੀਆ ਦੀ ਆਪਾਂ ਗੱਲ ਕਰ ਲਈਏ, ਬਹੁਤ ਸਾਰੀਆਂ ਇੱਦਾਂ ਦੀਆਂ ਮੂਵਮੈਂਟਸ ਚੱਲੀਆਂ ਜਿਨ੍ਹਾਂ ਨੇ ਕਿ ਇਸ ਵਰਗੀਕਰਨ ਜਿਹੜਾ ਕੀਤਾ ਹੋਇਆ ਸੀ ਜਾਤ ਪਾਤ ਆਧਾਰਿਤ। ਤੇ ਚਾਹੇ ਬਾਬਾ ਮੰਗੂ ਰਾਮ ਮੁੱਗੋਵਾਲੀਆ ਉਹਨਾਂ ਦੀ ਆਪਾਂ ਗੱਲ ਕਰ ਲਈਏ, ਉਹਨਾਂ ਨੇ ਆਹ ਧਰਮ ਮਿਸ਼ਨ ਪੰਜਾਬ ਦੇ ਵਿੱਚ ਚਲਾਇਆ ਸੀ, ਜਾਂ ਹੋਰ ਸਟੇਟਸ ਦੇ ਵਿੱਚ ਵੀ ਜਿਹੜਾ ਚੱਲਿਆ। ਪਰ ਉਹਨਾਂ ਦਾ ਜਿਹੜਾ ਇੱਕ ਸੀਮਿਤ ਦਾਇਰਾ ਰਹਿ ਗਿਆ, ਉਹ ਜਿਹੜੇ ਸੀਮਿਤ ਰਹਿ ਗਏ ਆਪਣੀਆਂ ਸਟੇਟਸ ਦੇ ਵਿੱਚ, ਉਹਨਾਂ ਦੀ ਇੱਕ ਨੈਸ਼ਨਲ ਲੌਬੀ ਨਹੀਂ ਬਣ ਪਾਈ। ਅਤੇ ਤੁਹਾਡਾ ਜਿਹੜੀ ਸੰਸਥਾ ਆ ਜਾਂ ਇੱਕ ਰਵਿਦਾਸੀਆ ਧਰਮ ਆ, ਇਹਨੂੰ ਤੁਸੀਂ ਨੈਸ਼ਨਲ ਬਣਾਉਣ ਲਈ ਜਾਂ ਇੰਟਰਨੈਸ਼ਨਲ ਬਣਾਉਣ ਦੇ ਲਈ, ਕਿਉਂਕਿ ਜਿਹੜਾ ਪੰਜਾਬੀ ਡਾਇਸਪੋਰਾ ਸਾਰੇ ਵਰਲਡ ਦੇ ਵਿੱਚ ਆ, ਅਤੇ ਉਹਦੇ ਲਈ ਤੁਹਾਡੀ ਇਹ ਜਿਹੜੀ ਸੰਸਥਾ ਕਿੱਦਾਂ ਦੇ ਕੰਮ ਕਰ ਰਹੀ ਆ? ਜਗਤ ਗੁਰੂ ਰਵਿਦਾਸ ਮਹਾਰਾਜ ਜੀ 151 ਸਾਲ ਸੀ ਕਰਕੇ ਸੰਸਾਰ ਵਿੱਚ ਰਹੇ ਔਰ ਜਗਤ ਗੁਰੂ ਰਵਿਦਾਸ ਮਹਾਰਾਜ ਦਾ ਆਗਮਨ 1433 ਬਿਕਰਮੀ ਸੰਮਤ 1377 ਈਸਵੀ ਨੂੰ ਮਾਘ ਸੁਦੀ 15 ਸ਼੍ਰੀ ਗੋਵਰਧਨਪੁਰ ਵਿਖੇ ਸਤਿਕਾਰਯੋਗ ਪਿਤਾ ਸੰਤੋਖ ਦਾਸ ਜੀ, ਸਤਿਕਾਰਯੋਗ ਮਾਤਾ ਕਲਸੀ ਦੇ ਪਾਵਨ ਗ੍ਰਹਿ ਵਿਖੇ ਹੋਇਆ। ਔਰ ਜਗਤ ਰਵਿਦਾਸ ਮਹਾਰਾਜ ਜੀ ਨੇ ਮੂਲ ਨਿਵਾਸੀ ਸਮਾਜ ਨੂੰ ਬਰਾਬਰ ਲਿਆਉਣ ਲਈ ਸੰਘਰਸ਼ ਕੀਤਾ ਔਰ ਪ੍ਰਚਲਿਤ ਮਾਨਵ ਵਿਰੋਧੀ ਵਿਵਸਥਾ, ਭੇਦਭਾਵ, ਕਰਮਕਾਂਡ, ਅਡੰਬਰ, ਅਸਮਾਨਤਾਵਾਂ, ਗੁਲਾਮੀ ਨੂੰ ਸਮਾਪਤ ਕਰਨ ਦੇ ਲਈ ਆਪਣਾ ਸਾਰਾ ਜੀਵਨ ਲਗਾਇਆ। ਔਰ ਜੋ ਉਹਨਾਂ ਨੇ ਪਾਵਨ ਉਪਦੇਸ਼ ਵਿਸ਼ਵ ਨੂੰ ਸਰਵਣ ਕਰਾਏ ਉਹ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਵਿਸ਼ਵ ਵਿਖਿਆਤ ਹਨ, ਜਿਸ ਵਿੱਚ ਜੀਵਨ ਦੇ ਸਾਰੇ ਸੰਸਕਾਰ ਮਿਲਦੇ ਹਨ। ਔਰ
ਜਗਤ ਗੁਰੂ ਰਵਿਦਾਸ ਮਹਾਰਾਜ ਨੇ ਗੌਰਵਸ਼ਾਲੀ ਇਤਿਹਾਸ ਤੇ ਮੋਹਰ ਲਾਈ। ਨਾਗਰ ਦੇ ਨਾਮੇ ਜਾਤ ਬਖਿਆਤ ਚ ਮਾਰਨ ਕਿ ਮੇਰੇ ਪੂਰਵਜ ਸਿੱਧੂ ਘਾਟੀ ਸਭਿਅਤਾ ਦੇ ਮਾਲਕ ਚਮਾਰ ਜਾਤੀ ਦੇ ਲੋਕ ਹਨ, ਜਿਨ੍ਹਾਂ ਦਾ ਸੁਨਹਿਰੀ ਭਾਰਤ ਵਰਸ 'ਤੇ ਰਾਜ ਰਿਹਾ। ਉਸ ਗੌਰਵਸ਼ਾਲੀ ਇਤਿਹਾਸ ਤੇ ਮੋਹਰ ਲਾਈ ਔਰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅਣਗਿਣਤ ਰਾਜੇ ਮਹਾਰਾਜਿਆਂ ਨੇ ਆਪਣੇ ਜੀਵਨ ਵਿੱਚ ਅਪਣਾਇਆ। ਸਾਰੇ ਵਰਗਾਂ ਦੇ ਲੋਕ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਝੁਕੇ। ਉਸ ਤੋਂ ਉਪਰੰਤ ਲਗਭਗ ਭਾਰਤ ਦੀ ਹਰ ਇੱਕ ਸਟੇਟ ਵਿੱਚ ਸੰਤਾਂ ਮਹਾਂਪੁਰਸ਼ਾਂ ਵੱਲੋਂ, ਸਮਾਜ ਧਾਰਕਾਂ ਵੱਲੋਂ ਅੰਦੋਲਨ ਚੱਲੇ। ਪੰਜਾਬ ਵਿੱਚ ਆ ਧਰਮ ਅੰਦੋਲਨ ਚੱਲਿਆ। ਬਾਬੂ ਮੰਗੂ ਰਾਮ ਮੰਗਵਾਲੀਆ ਜੀ ਨੇ ਬੜੀ ਜਾਗਰਤੀ ਪੈਦਾ ਕੀਤੀ। ਯੂਪੀ ਵਿੱਚ ਜਾਟ ਅੰਦੋਲਨ ਆਦਿ ਹਿੰਦੂ ਮੂਵਮੈਂਟ ਚੱਲੀ ਔਰ ਛੱਤੀਸਗੜ੍ਹ ਮੱਧ ਪ੍ਰਦੇਸ਼ ਸਵਾਮੀ ਗਾਸਦਾਸ ਜੀ ਮਹਾਰਾਜ ਨੇ ਸਤਨਾਮ ਅੰਦੋਲਨ ਚਲਾਇਆ। ਆਂਧਰਾ ਕਰਨਾਟਕਾ 'ਚ ਮਾਦਿਗਾ ਅੰਦੋਲਨ ਚੱਲਿਆ। ਮੱਧ ਪ੍ਰਦੇਸ਼ ਅਹਿਰਵਾਲ ਅੰਦੋਲਨ ਚੱਲਿਆ। ਸਾਰੇ ਅੰਦੋਲਨਾਂ ਨੇ ਬਹੁਤ ਵੱਡੀ ਜਾਗਰਤੀ ਪੈਦਾ ਕੀਤੀ ਔਰ ਰਵਿਦਾਸੀਆ ਕੌਮ ਜੋ ਭਾਰਤ ਦੀ ਸਭ ਤੋਂ ਵੱਡੀ ਕੌਮ, ਕਰੋੜਾਂ ਜਗਤ ਰਵਿਦਾਸ ਮਹਾਰਾਜ ਦੇ ਪੈਰੋਕਾਰ ਵਿਸ਼ਵ ਭਰ ਵਿੱਚ ਵਸਦੇ ਔਰ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮਹਾਂਪੁਰਸ਼ਾਂ ਨੇ, ਸਾਰੇ ਮਹਾਂਪੁਰਸ਼ਾਂ ਨੇ ਬੜੇ ਆਪੋ ਆਪਣੇ ਥਾਂ ਕਾਰਜ ਕੀਤੇ। ਪਰ ਬਾਬਾ ਪਿੱਪਲ ਦਾਸ ਜੀ ਮਹਾਰਾਜ, ਸਤਿਗੁਰੂ ਸਰਵਨ ਦਾਸ ਜੀ ਮਹਾਰਾਜ, ਸਤਿਗੁਰੂ ਹਰੀਦਾਸ ਜੀ ਮਹਾਰਾਜ, ਸਤਿਗੁਰੂ ਗਰੀਬ ਦਾਸ ਜੀ ਮਹਾਰਾਜ, ਸੰਤ ਅੰਜਨ ਦਾਸ ਜੀ ਮਹਾਰਾਜ, ਸੰਤ ਰਾਮਾਨੰਦ ਜੀ ਮਹਾਰਾਜ ਨੇ ਵਿਸ਼ਵ ਭਰ ਵਿੱਚ ਜਗਤ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ, ਕਲਿਆਣਕਾਰੀ, ਸਮਾਜਵਾਦੀ, ਅਧਿਆਤਮਕ, ਵਿਦਿਅਕ, ਸੱਭਿਆਚਾਰਕ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਮਹਾਨ ਉਪਰਾਲੇ ਕੀਤੇ ਔਰ ਸਤਿਗੁਰੂ ਸਵਾਮੀ ਸਰਬਨ ਦਾਸ ਜੀ ਮਹਾਰਾਜ ਨੇ ਸ਼੍ਰੀ ਗੁਰਦਾਸ ਜਨਮ ਸਥਾਨ ਮੰਦਿਰ ਦੀ ਖੋਜ ਕੀਤੀ, ਉਸਾਰੀ ਕਰਵਾ ਕੇ ਵਿਸ਼ਵ ਪੱਧਰ 'ਤੇ ਮਹਾਨ ਤੀਰਥ ਅਸਥਾਨ ਪ੍ਰਦਾਨ ਕੀਤਾ। ਸੰਗਤਾਂ ਵਿਸ਼ਵ ਭਰ 'ਚੋਂ ਇਕੱਤਰ ਹੋਣ ਲੱਗੀਆਂ ਔਰ ਦਸੰਬਰ 1970 ਵਿੱਚ ਸਤਿਗੁਰੂ ਸਰਬਨ ਦਾਸ ਜੀ ਮਹਾਰਾਜ ਨੇ ਜਿੱਥੇ ਡੇਰਾ ਸੱਚਖੰਡ ਬੱਲਾਂ ਸ਼ੋਭਤ ਆ ਕੁਟੀਆ ਵਿਖੇ ਵਿਸ਼ਾਲ ਦਲ ਚੇਤਨਾ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਵਿੱਚ ਭਾਰਤ ਵਰਸ ਤੋਂ ਸਮਾਜ ਧਾਰਕ ਸੰਤ ਮਹਾਂਪੁਰਸ਼ ਆਏ, ਸਮਾਜ ਦੀ ਪਹਿਚਾਣ ਨੂੰ ਅੱਗੇ ਵਧਾਉਣ ਲਈ ਕਾਰਜ ਕੀਤੇ ਔਰ ਇਸ ਗੱਲ ਦਾ ਇਤਿਹਾਸ ਗਵਾਹ ਹੈ। ਸਦੀਆਂ ਤੋਂ ਸਾਡੇ ਸਮਾਜ ਦੀਆਂ ਹਰ ਪਾਸੇ ਬੜੀਆਂ ਸਭਾਵਾਂ ਔਰ ਬੜੀਆਂ ਕੁਰਬਾਨੀਆਂ ਹੋਈਆਂ। ਅਮਰ ਸ਼ਹੀਦ ਸੰਤ ਰਾਮਾਨੰਦ ਦੀ ਸ਼ਹਾਦਤ ਹੋਈ ਜਦੋਂ 24 ਮਈ 2009 ਨੂੰ ਸੰਤ ਰੰਜਨ ਦਾਸ ਜੀ ਮਹਾਰਾਜ, ਸੰਤ ਰਾਮਾਨੰਦ ਜੀ ਮਹਾਰਾਜ ਜਗਤ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਸ਼੍ਰੀ ਗੁਰਦਾਸ ਟੈਂਪਲ ਬਿਆਨਾ ਆਸਟਰੀਆ ਵਿਖੇ ਪਹੁੰਚੇ। ਮਾਨਵ ਵਿਰੋਧੀ ਹਮਲਾ ਕੀਤਾ। ਸੰਤ ਰੰਜਨ ਦਾਸ ਜੀ ਮਹਾਰਾਜ ਜ਼ਖਮੀ ਹੋਏ। ਸੰਤ ਰਾਮਾਨੰਦ ਜੀ ਮਹਾਰਾਜ ਜੀ ਜ਼ਖਮੀ ਹੋਏ। 25 ਮਈ ਨੂੰ ਸੰਤ ਰਾਮਾਨੰਦ ਜੀ ਮਹਾਰਾਜ ਅੰਮ੍ਰਿਤ ਵੇਲੇ ਸ਼ਹਾਦਤ ਦਾ ਜਾਮ ਪੀਂਦੇ ਹੋਏ ਜਗਤ ਰਵਿਦਾਸ ਮਹਾਰਾਜ ਚਰਨਾਂ ਜਾ ਬਰਾਜੇ ਔਰ ਪੂਰੇ ਵਿਸ਼ਵ ਭਰ ਵਿੱਚ ਰਵਿਦਾਸੀਆ ਕੌਮ ਨੇ ਰੋਸ ਪ੍ਰਦਰਸ਼ਨ ਕੀਤੇ। ਸ਼ਹੀਦ ਵਿਜੇ ਕੁਮਾਰ, ਸ਼ਹੀਦ ਜਿੰਦਰ ਕੁਮਾਰ, ਸ਼ਹੀਦ ਤੇਲੂ ਰਾਮ, ਸ਼ਹੀਦ ਬਲਕਾਰ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਔਰ ਪਹਿਲੇ ਹੀ ਭਾਰਤ ਦੇ ਕੋਨੇ-ਕੋਨੇ ਵਿੱਚ ਜੋ ਰਵਿਦਾਸੀਆ ਕੌਮ ਜਗਤ ਰਵਿਦਾਸ ਮਹਾਰਾਜ ਨੂੰ ਆਪਣਾ ਇਸ਼ਟ ਮੰਨਦੀ ਹੈ, ਆਪਣੀ ਪਹਿਚਾਣ ਬਣਾਉਣ ਲਈ ਪਹਿਲ ਕਰ ਰਹੀ ਸੀ ਔਰ 30 ਜਨਵਰੀ 2010 ਨੂੰ ਹਜ਼ਾਰਾਂ ਸੰਤ ਸਮਾਜ ਵੱਲੋਂ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਕਰੋੜਾਂ ਜਗਤ ਰਵਿਦਾਸ ਮਹਾਰਾਜ ਦੇ ਪੈਰੋਕਾਰਾਂ ਨੂੰ ਰਵਿਦਾਸੀਆ ਧਰਮ ਧਾਰਮਿਕ ਪਹਿਚਾਣ ਮਿਲੀ ਔਰ ਜਿਸ ਦਾ ਪ੍ਰਚਾਰ ਪ੍ਰਸਾਰ ਬਹੁਤ ਤੇਜ਼ੀ ਨਾਲ ਹੋ ਰਿਹਾ। ਲੱਖਾਂ ਦੀ ਗਿਣਤੀ ਵਿੱਚ ਅੰਮ੍ਰਿਤ ਬਾਣੀ, ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਵਿਸ਼ਵ ਭਰ ਵਿੱਚ ਹੋ ਚੁੱਕੇ ਹਨ ਔਰ ਵਿਸ਼ਵ ਦੀਆਂ ਅਨੇਕਾਂ ਯੂਨੀਵਰਸਿਟੀਆਂ ਵਿੱਚ ਅੰਮ੍ਰਿਤ ਬਾਣੀ, ਸਤਿਗੁਰੂ ਰਵਿਦਾਸ ਮਹਾਰਾਜ ਦੀ ਸਟੀਕ ਔਰ ਜਗਤ ਰਵਿਦਾਸ ਮਹਾਰਾਜ ਦੀਆਂ ਪਾਵਨ ਜਿਵੇਂ ਕਥਾਵਾਂ ਪਹੁੰਚ ਚੁੱਕੀਆਂ ਹਨ ਔਰ ਅਨੇਕਾਂ ਭਾਸ਼ਾਵਾਂ ਵਿੱਚ ਵਿਆਖਿਆ ਹੋ ਚੁੱਕੀ ਹੈ। ਰਵਿਦਾਸੀਆ ਧਰਮ ਦੇ ਵਿਸ਼ਵ ਭਰ ਵਿੱਚ ਫੈਲਣ ਦਾ ਇੱਕੋ ਇੱਕ ਇਹ ਕਾਰਨ ਆ ਕਿ ਜਗਤ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਤੇ ਆਧਾਰਿਤ ਔਰ ਅੰਮ੍ਰਿਤ ਬਾਣੀ ਨਿਰੋਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਹੈ। ਜਗਤ ਰਵਿਦਾਸ ਮਹਾਰਾਜ ਦੇ ਉਚਾਰਨ ਕੀਤੇ ਉਪਦੇਸ਼ ਹਨ। ਜਗਤ ਰਵਿਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਅੰਮ੍ਰਿਤ ਬਾਣੀ ਹੈ, ਜਿਸ ਵਿੱਚ 140 ਸ਼ਬਦ, 40 ਪਦੇ, 35 ਅੱਖਰੀ, ਹਫ਼ਤਾਵਾਰੀ, 15 ਤਿਥੀਆਂ, 12 ਮਾਸਿਕ ਉਪਦੇਸ਼, ਵਿਆਹ ਦੀ ਵਿਧੀ ਔਰ 42 ਸ਼ਲੋਕ ਸਾਰੀ ਮਾਨਵਤਾ ਦੇ ਲਈ ਚੰਨ ਮੁਨਾਰਾ ਹਨ। ਇਸ ਕਰਕੇ ਰਵਿਦਾਸੀਆ ਧਰਮ ਪੂਰੇ ਵਰਲਡ ਵਿੱਚ ਫੈਲ ਗਿਆ ਕਿਉਂਕਿ ਰਵਿਦਾਸੀਆ ਦਾ ਅਰਥ ਹੀ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਹੋਣਾ ਹੈ। ਜਦੋਂ ਰਵਿਦਾਸੀਆ ਧਰਮ ਦੀ ਗੱਲ ਕੀਤੀ ਜਾਂਦੀ ਆ ਜਾਂ ਮਿਸ਼ਨ ਦੀ ਗੱਲ ਕੀਤੀ ਜਾਂਦੀ ਆ ਜਿਹੜਾ ਕਿ ਡਾਕਟਰ BR ਅੰਬੇਡਕਰ ਜੀ ਨੂੰ ਸਮਰਪਿਤ ਆ, ਉਦੋਂ ਇਹ ਕਹਿ ਦਿੱਤਾ ਜਾਂਦਾ ਕਿ ਜਲੰਧਰ ਜ਼ਿਲ੍ਹਾ ਜਾਂ ਨਵਾਂਸ਼ਹਿਰ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਜਾਂ ਇਹ ਇੱਕ ਜਿਹੜਾ ਖਿੱਤਾ ਆ ਦੁਆਬਾ, ਕਿ ਇਹਦੇ ਆਲੇ ਦੁਆਲੇ ਹੀ ਇਹ ਜ਼ਿਆਦਾ ਸੀਮਤ ਹੈਗਾ ਆ, ਬਾਕੀ ਹੋਰ ਇੰਨਾ ਹੈ ਨਹੀਂ। ਪਰ ਤੁਸੀਂ ਜਿਹੜਾ ਆ ਜਾਂਦੇ ਰਹਿੰਦੇ ਹੋ ਬਾਕੀ ਸਟੇਟਸ ਦੇ ਵਿੱਚ ਵੀ ਤੁਹਾਡਾ ਪ੍ਰਚਾਰ ਹੁੰਦਾ। ਬਾਕੀ ਸਟੇਟਸ ਦੇ ਵਿੱਚ ਰਵਿਦਾਸੀਆ ਧਰਮ ਦੀ ਸਥਿਤੀ ਜਾਂ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਪ੍ਰਚਾਰ ਹੋਇਆ ਆ ਇਸ ਮੂਵਮੈਂਟ ਦਾ? ਪਹਿਲੀ ਗੱਲ ਤਾਂ ਇਹ ਵੀ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਏਡੇ ਮਹਾਨ ਹੋਏ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਦੀ ਸ਼ੁਰੂਆਤ ਇੱਥੋਂ ਕੀਤੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਚਾਰੇ ਵਰਨਾਂ ਨੇ ਸੀਸ ਝੁਕਾਇਆ, ਅਣਗਿਣਤ ਰਾਜੇ ਮਹਾਰਾਜੇ ਝੁਕੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ,
ਸਮਾਜਿਕ ਧਾਰਮਿਕ ਕ੍ਰਾਂਤੀ ਲੈ ਕੇ ਆਏ। ਔਰ ਉਸ ਤੋਂ ਪਹਿਲਾਂ ਸਤਿਗੁਰੂ ਨਾਮਦੇਵ ਜੀ ਮਹਾਰਾਜ, ਜਿਨ੍ਹਾਂ ਨੇ ਮਾਨਵ ਵਿਰੋਧੀ ਵਿਵਸਥਾ ਨੂੰ ਦਾ ਖੰਡਨ ਕੀਤਾ, ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਕੁੱਲ ਕਾਈ ਨੇ ਸੀਸ ਝੁਕਾਇਆ। ਇਹ ਸਾਰੇ ਹੀ ਜਗਤ ਗੁਰੂ ਸਤਿਗੁਰੂ ਜੀ ਹਨ, ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਕੁੱਲ ਕਾਈ ਨੇ ਸੀਸ ਝੁਕਾਇਆ। ਔਰ ਉਹਨਾਂ ਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਭਾਰਤ ਨੇ ਵਿਸ਼ਵ ਭਰ ਵਿੱਚ ਜਗਤ ਰਵਿਦਾਸ ਮਹਾਰਾਜ ਦੇ ਪੈਰੋਕਾਰ ਬੈਠੇ ਹਨ। ਸਮਾਜ ਦੇ ਗੀਤਕਾਰਾਂ ਦਾ, ਰਾਈਟਰਾਂ ਦਾ, ਕਵੀਆਂ ਦਾ, ਗਾਇਕਾਂ ਦਾ, ਲੇਖਕਾਂ ਦਾ, ਬੁੱਧੀਜੀਵੀਆਂ ਦਾ ਔਰ ਪਾਠੀਆਂ ਦਾ, ਕੀਰਤਨੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਮਹਾਰਾਜ ਦੀ ਅੰਮ੍ਰਿਤ ਬਾਣੀ ਤਕਰੀਬਨ 15 ਭਾਸ਼ਾਵਾਂ ਵਿੱਚ ਛਪ ਚੁੱਕੀ ਹੈ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਿਦਵਾਨ PhD ਕਰ ਰਹੇ ਹਨ। ਭਾਰਤ ਦੇ ਕੋਨੇ-ਕੋਨੇ ਵਿੱਚ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ, ਅਸਾਮ ਤੋਂ ਲੈ ਕੇ ਗੁਜਰਾਤ ਤੱਕ, ਅਸਾਮ ਵੀ ਜਾਣ ਦਾ ਮੌਕਾ ਮਿਲਿਆ, ਗੁਜਰਾਤ ਵੀ ਜਾਣ ਦਾ ਮੌਕਾ ਮਿਲਿਆ। ਭਾਵੇਂ ਕਿ ਹਰ ਸਟੇਟ ਵਿੱਚ ਭਾਸ਼ਾ ਦਾ, ਪਹਿਰਾਵੇ ਦਾ, ਰਹਿਣ ਸਹਿਣ ਦਾ ਅੰਤਰ, ਪਰ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਜਗਤ ਗੁਰੂ ਰਵਿਦਾਸ ਮਹਾਰਾਜ ਨੂੰ ਆਪਣਾ ਰਹਿਬਰ ਮੰਨਦੇ ਹਨ। ਇਸ ਕਰਕੇ ਉਹਨਾਂ ਨੂੰ ਨਿਰੋਲ ਵਿਚਾਰਧਾਰਾ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਮਿਲੀ। ਇਹਦੇ ਵਿੱਚ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ, ਸਮਾਜ ਦੇ ਵਿਦਵਾਨਾਂ ਦਾ, ਗੀਤਕਾਰਾਂ ਦਾ, ਕਵੀਆਂ ਦਾ, ਲੇਖਕਾਂ ਦਾ, ਰਾਈਟਰਾਂ ਦਾ, ਪਾਠੀਆਂ ਦਾ ਔਰ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਆ ਜੀ। ਤੇ ਇਹ ਕਿਹਾ ਜਾਂਦਾ ਕਿ ਜਿਹੜਾ ਦੁਆਬਾ ਏਰੀਆ ਆ ਖਾਸ ਤੌਰ ਦੇ ਉੱਤੇ, ਇੱਥੇ ਰਵਿਦਾਸੀਆ ਧਰਮ ਦਾ ਐਸਟੈਬਲਿਸ਼ ਲੋਕ ਨੇ, ਕਿ ਜਿੱਦਾਂ ਤੁਸੀਂ ਗੱਲ ਜ਼ਿਕਰ ਕੀਤਾ ਆਸਾਮ ਦੇ ਵਿੱਚ ਵੀ ਤੁਸੀਂ ਹੋਰ ਸਟੇਟਾਂ ਦੇ ਵੀ ਨਾਮ ਲਿਆ, ਕਿ ਇਸ ਧਰਮ ਨੂੰ ਮੰਨਣ ਵਾਲੇ ਲੋਕ ਹੋਰ ਵੀ ਸਟੇਟਾਂ ਦੇ ਵਿੱਚ ਹੈਗੇ ਨੇ। ਅਖਿਲ ਭਾਰਤੀ ਰਵਿਦਾਸੀ ਧਰਮ ਸੰਗਠਨ ਪੂਰੇ ਭਾਰਤ ਲੈਵਲ 'ਤੇ ਕੰਮ ਕਰ ਰਿਹਾ ਔਰ ਸਾਰੀਆਂ ਸਟੇਟਾਂ 'ਚ ਬਹੁਤ ਵਧੀਆ ਜਾਗਤੀ, ਆਂਧਰਾ ਪ੍ਰਦੇਸ਼ ਜਾਣ ਦਾ ਮੌਕਾ ਮਿਲਿਆ, ਕਰਨਾਟਕਾ 'ਚ, ਔਰ ਪੂਰੇ ਭਾਰਤ ਵਿੱਚ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਆ, ਬਹੁਤ ਵੱਡੀ ਜਾਗਰਤੀ ਆ। ਹਜ਼ਾਰਾਂ ਸੈਂਕੜੇ ਵਿਆਹ ਅੰਮ੍ਰਿਤ ਬਾਣੀ ਦੇ ਨਾਲ ਕੀਤੇ ਜਾਂਦੇ ਹਨ ਔਰ ਅਖਿਲ ਭਾਰਤੀ ਰਵਿਦਾਸੀ ਧਰਮ ਸੰਗਠਨ ਭਾਰਤ ਲੈਵਲ 'ਤੇ ਰਜਿਸਟਰਡ ਆ ਔਰ ਸਟੇਟਾਂ ਲੈਵਲ 'ਤੇ ਰਜਿਸਟਰਡ ਆ ਔਰ ਉਹਨਾਂ ਦੀਆਂ ਛਮਾਹੀ ਤਿਮਾਹੀ ਮੀਟਿੰਗਾਂ ਹੁੰਦੀਆਂ ਔਰ ਰਵਿਦਾਸੀਆ ਧਰਮ ਨੂੰ ਸਮਰਪਿਤ ਸੰਤ ਸੰਮੇਲਨਾਂ ਵਿੱਚ ਸੰਗਤਾਂ ਵਿੱਚ ਭਾਰਤ ਦੇ ਕੋਨੇ-ਕੋਨੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ। ਅਸਾਮ ਵਿੱਚ ਜਾਣ ਦਾ ਮੌਕਾ ਮਿਲਦਾ, ਉੱਥੇ ਸਾਰੇ ਆਪਣੇ ਨਾਂ ਦੇ ਨਾਮ ਮਗਰ ਜਗਤ ਰਵਿਦਾਸ ਮਹਾਰਾਜ ਦਾ ਨਾਮ ਲਾਉਂਦੇ ਆ। ਔਰ ਗੁਜਰਾਤ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਪੂਰੇ ਭਾਰਤ ਵਿੱਚ ਪ੍ਰਚਾਰ ਪ੍ਰਸਾਰ ਬਹੁਤ ਤੇਜ਼ੀ ਨਾਲ ਹੋ ਰਿਹਾ, ਕਿਉਂਕਿ ਅਨੇਕਾਂ ਭਾਸ਼ਾਵਾਂ ਵਿੱਚ ਸੰਗਤਾਂ ਅੰਮ੍ਰਿਤ ਬਾਣੀ ਨਾਲ ਆਪਣੇ ਸਮਾਜਿਕ ਧਾਰਮਿਕ ਰੀਤੀ ਰਿਵਾਜ ਕਰਕੇ ਆਜ਼ਾਦੀ ਦਾ ਆਨੰਦ ਅਨੁਭਵ ਕਰਦੀਆਂ। ਪ੍ਰਚਾਰ ਪ੍ਰਸਾਰ ਜਾਗਰਤੀ ਬਹੁਤ ਤੇਜ਼ ਆ, ਕਿਉਂਕਿ ਜਗਤ ਰਵਿਦਾਸ ਮਹਾਰਾਜ ਦੇ ਪੈਰੋਕਾਰ ਪੂਰੇ ਵਿਸ਼ਵ ਭਰ ਵਿੱਚ ਵਸਦੇ ਹਨ। ਰਵਿਦਾਸੀਆ ਧਰਮ ਦਾ ਨਿਯਮ ਹੈ ਆਪਣੇ ਧਰਮ ਦਾ ਪ੍ਰਚਾਰ ਕਰਨਾ, ਬਾਕੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਮਾਨਵਤਾ ਨਾਲ ਪਿਆਰ ਕਰਨਾ ਔਰ ਸਦਾਚਾਰੀ ਜੀਵਨ ਬਤੀਤ ਕਰਨਾ। ਔਰ ਜਗਤ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਨਾਲ ਨਾਲ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਮਹਾਰਾਜ, ਸਤਿਗੁਰੂ ਨਾਮਦੇਵ ਜੀ ਮਹਾਰਾਜ, ਸਤਿਗੁਰੂ ਤਲੋਚਨ ਜੀ ਮਹਾਰਾਜ, ਸਤਿਗੁਰੂ ਕਬੀਰ ਸਾਹਿਬ ਮਹਾਰਾਜ, ਸਤਿਗੁਰੂ ਸਧਨਾ ਜੀ ਮਹਾਰਾਜ, ਸਤਿਗੁਰੂ ਸੈਨ ਜੀ ਮਹਾਰਾਜ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਾ, ਜਿਨ੍ਹਾਂ ਦਾ ਜ਼ਿਕਰ ਜਗਤ ਰਵਿਦਾਸ ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਕੀਤਾ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਮਹਾਂਪੁਰਸ਼ਾਂ ਦਾ, ਕਬੀਰ ਜੀ ਮਹਾਰਾਜ ਦਾ ਕੀਤਾ, ਨਾਮਦੇਵ ਜੀ ਮਹਾਰਾਜ ਦਾ ਕੀਤਾ, ਸਾਰੀ ਮਹਾਰਾਜ ਦੀ ਬਾਣੀ ਆਪਾਂ ਪੜ੍ਹਦੇ ਹਾਂ ਰੋਜ਼। ਹਾਂਜੀ। ਤੇ ਪਰ ਫਿਰ ਵੀ ਕਿਤੇ ਨਾ ਕਿਤੇ ਸ਼ਾਇਦ ਇਹ ਸਾਡੀ ਵੀ ਪਤਾਹੀ ਆ ਕਿ ਅਸੀਂ ਉਹਨਾਂ ਦੇ ਬਾਰੇ ਬਹੁਤਾ ਕੁਝ ਜਾਣਦੇ ਨਹੀਂ, ਜਾਂ ਕਹਿ ਲਓ ਕਿ ਮਹਾਰਾਜ ਨਾਮਦੇਵ ਜੀ ਦੇ ਬਾਰੇ ਜੇ ਕਿਸੇ ਨੂੰ, ਚਾਹੇ ਮੈਂ ਰੋਜ਼ ਪਾਠ ਕਰਦਾ, ਉਹਨਾਂ ਦੀ ਬਾਣੀ ਰੋਜ਼ ਪੜ੍ਹਦਾ ਹੋਵਾਂ, ਜੇ ਮੈਨੂੰ ਕੋਈ ਪੁੱਛ ਲਿਆ ਜਾਵੇ ਵੀ ਇਹ ਮੈਂ ਇਕੱਲੇ ਆਪਣੀ ਨਹੀਂ ਗੱਲ ਕਰ ਰਿਹਾ, ਕਿ ਜਿੰਨੇ ਵੀ ਕਹਿ ਸਕਦੇ ਆ ਕਿ ਅਸੀਂ ਬਹੁਤ ਪਾਠ ਪੂਜਾ ਕਰਦੇ ਹਾਂ, ਪਰ ਜੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਬਾਬਾ ਜੀ ਕਿੱਥੇ ਦੇ ਨੇ, ਉਹਨਾਂ ਦਾ ਕਿੱਦਾਂ ਦਾ ਰਹਿਣ ਸਹਿਣ ਸੀ, ਜਾਂ ਉਹ ਕਿਹੜੀ ਉਸ ਵੇਲੇ ਦਾ ਜਾਂ ਰਾਜਨੀਤਿਕ ਜਾਂ ਸਮਾਜਿਕ ਜਾਂ ਧਾਰਮਿਕ ਇੱਦਾਂ ਦੀ ਕਿਹੜੀਆਂ ਕਠਿਨਾਈਆਂ ਸੀ ਜਿਨ੍ਹਾਂ ਦੇ ਵਿੱਚੋਂ ਗੁਜ਼ਰਦੇ ਹੋਏ ਉਹਨਾਂ ਨੇ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਹੋਇਆ, ਸਾਨੂੰ ਕੁਛ ਦੇ ਕੇ ਗਏ ਆ। ਪਰ ਫਿਰ ਵੀ ਜੇ ਆਪਾਂ ਦੋਹਰੀ ਗੁਲਾਮੀ ਦੀ ਆਪਾਂ ਗੱਲ ਕਰ ਲਈਏ, ਮੁਗਲਾਂ ਦਾ ਰਾਜ ਰਿਹਾ ਕਿ ਇੱਕ ਪਾਸੇ ਜਿਹੜਾ ਆ ਮੁਗਲ ਆ, ਉਸ ਤੋਂ ਬਾਅਦ ਇੱਕ ਜਗੀਰਦਾਰ ਪ੍ਰਬੰਧਨ ਆ, ਜਾਂ ਵੱਡੀਆਂ ਜਾਤਾਂ ਨੇ, ਇੱਕ ਛੋਟੀਆਂ ਜਾਤਾਂ ਨੇ। ਜਿਹੜੀਆਂ ਛੋਟੀਆਂ ਜਾਤਾਂ ਆ ਉਹ ਦੋਹਰਾ ਪ੍ਰਬੰਧਨ, ਦੋਹਰੀ ਗੁਲਾਮੀ ਕਹਿ ਰਹੀਆਂ। ਇੱਕ ਤਾਂ ਉੱਪਰਲੀ ਜਿਹੜੀ ਆ ਫੈਡਰਲ ਕਹਿ ਲਓ, ਤੇ ਇੱਕ ਜਿਹੜੀ ਲੋਕਲ ਲੈਵਲ ਦੇ ਉੱਤੇ ਉੱਚੀ ਜਾਤ ਵਾਲੀ ਆ। ਇਹ ਜਿਹੜੀ ਆਜ਼ਾਦੀ ਤੋਂ ਪਹਿਲਾਂ ਵੀ ਸੀ, ਆਜ਼ਾਦੀ ਤੋਂ ਬਾਅਦ ਵੀ ਇਹੀ ਆ, ਅਜੇ ਵੀ ਸ਼ਾਇਦ ਕਿਸੇ ਨਾ ਕਿਸੇ ਹੱਦ ਤੱਕ ਇਹ ਮੌਜੂਦ ਹੈਗੀ ਆ। ਤੇ ਤੁਹਾਨੂੰ ਕੀ ਲੱਗਦਾ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੁਝ ਫਰਕ ਪਊਗਾ, ਜਾਂ ਸਾਡੇ ਪ੍ਰਚਾਰ ਜਾਂ ਪ੍ਰਸਾਰ ਦੇ ਨਾਲ, ਜਾਂ ਇਹ ਪਾੜਾ ਕਿਤੇ ਵੱਧ ਨਾ ਜਾਵੇ? ਦੇਖੋ, ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਇਹ ਗੱਲ ਡੰਕੇ ਦੀ ਚੋਟ ਨਾਲ ਕਿ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮਸੈਰੀ ਸੁਮੀਤ ਹਮਾਰਾ, ਸਮਾਜ ਸੁਭਾਵਿਮਾਨ ਪੈਦਾ ਕੀਤਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਔਰ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੇ ਹਰ ਫਿਰੇ, ਕਹਿਤ ਕਬੀਰ ਕਬੀਰ। ਜਿਨ੍ਹਾਂ ਦੇ ਪਿੱਛੇ ਪਿੱਛੇ ਪ੍ਰਭੂ ਘੁੰਮਦਾ ਸੀ, ਕਿੱਡੀ ਵੱਡੀ ਤਾਕਤ ਆ। ਔਰ ਸਤਿਗੁਰੂ ਨਾਮਦੇਵ ਜੀ ਮਹਾਰਾਜ ਜੀ ਨੇ ਬੜਾ ਵੱਡਾ ਪਰਿਵਰਤਨ ਲਿਆਂਦਾ।
ਜਿਨ੍ਹਾਂ ਨੇ ਉਚਾਰਨ ਕੀਤਾ ਛੀਪੇ ਕੇ ਕਾ ਜਨਮ ਦੇਲਾ ਗੁਰੂ ਉਪਦੇਸ਼ ਪਹਿਲਾ ਸੰਤ ਹੈ ਕਿ ਪ੍ਰਸ਼ਾਦ ਨਾਮਰ ਭੇਟਲਾ, ਕਿ ਮੇਰਾ ਛੀਪਿਆਂ ਦੇ ਘਰ ਜਨਮ ਹੋਇਆ, ਇਸ ਗੱਲ ਦਾ ਮੈਨੂੰ ਮਾਣ। ਸੰਤਾਂ ਦੀ ਕਿਰਪਾ ਨਾਲ ਪ੍ਰਭੂ ਨਾਲ ਮਿਲਾਪ ਹੋ ਗਿਆ। ਇਹਨਾਂ ਨੇ ਉਚਾਰਨ ਕੀਤਾ ਨਾਮੇ ਨਾਰਾਇਣ ਨਾਹੀ ਭੇਦ, ਪ੍ਰਭੂ ਜੀ ਆਪ ਵਿੱਚ ਮੇਰੇ ਵਿੱਚ ਕੋਈ ਅੰਤਰ ਨਹੀਂ। ਔਰ ਮਹਾਰਾਜ ਕਬੀਰ ਸਾਹਿਬ ਨੇ ਕਿਹਾ ਰਾਮ ਕਬੀਰਾ ਇੱਕ ਪਹਿ ਕੋਈ ਨਾ ਸਕੇ ਪਛਾਣੀ। ਉਹਨਾਂ ਦੀ ਮਹਿਮਾ ਗੁਰੂਆਂ ਨੇ ਵੀ ਕੀਤੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਭਲੋ ਕਬੀਰ ਦਾਸ ਦਾਸਨ ਕੋ ਉੱਤਮ ਸੈਨ ਜਨ ਨਾਈ, ਊਟ ਤੇ ਊਟ ਨਾਮ ਦੇ ਉਸਨੂੰ ਦਾਸੀ ਰਵਿਦਾਸ ਠਾਕਰ ਬਣਾਈ। ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਭਲੇ ਹੋਏ, ਪ੍ਰਭੂ ਦਾ ਰੂਪ ਹੋ ਗਏ। ਮਹਾਰਾਜ ਨਾਮਦੇਵ ਜੀ ਸਮਦ੍ਰਿਸ਼ਟੀ ਵਾਲੇ ਹੋਏ, ਇਹਨਾਂ ਚਰਨਾਂ 'ਚ ਕੁੱਲ ਲੁਕਾਈ ਚੁੱਕੀ। ਗੁਰੂ ਰਵਿਦਾਸ ਮਹਾਰਾਜ ਜੀ ਆਪ ਰੱਬ ਇਸ ਸੰਸਾਰ ਵਿੱਚ ਆਏ। ਔਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਚਾਰਨ ਕੀਤਾ ਰਵਿਦਾਸ ਚ ਮਾਰ ਉਸਤਤ ਕਰੇ ਹਰ ਕੀਰਤ ਨਿਮ ਗਾਏ, ਪਤ ਜਾਤ ਤੰਪਿਆ ਚਾਰ ਵਰਨ ਪੈ ਪਾਗਾਏ। ਚਾਰੇ ਵਰਨਾਂ ਦੇ ਚਰਨਾਂ 'ਚ ਝੁਕੇ, ਹੁਣ ਉਹ ਜਗਤ ਗੁਰੂ ਹੁੰਦੇ ਆ। ਤੋ ਜਦੋਂ ਅਸੀਂ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜ ਗਏ, ਕਿਉਂਕਿ ਆਪਣੇ ਪਿਤਾ ਨੂੰ ਸਨਮਾਨ ਬੱਚਿਆਂ ਨੇ ਦੇਣਾ ਹੁੰਦਾ। ਜਗਤ ਰਵਿਦਾਸ ਮਹਾਰਾਜ ਦੇ ਕਰੋੜਾਂ ਪੈਰੋਕਾਰ ਵਿਸ਼ਵ ਭਰ ਵਿੱਚ ਵੱਸਦੇ ਹਨ ਔਰ ਉਹਨਾਂ ਨੂੰ ਜਗਤ ਗੁਰੂ ਦੇ ਨਾਂ ਨਾਲ ਸੰਬੋਧਨ ਕਰਦੇ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਪੂਰੇ ਜਗਤ ਲਈ ਆ। ਵਿਸ਼ਵ ਦੇ ਇਤਿਹਾਸ ਵਿੱਚ ਜਗਤ ਰਵਿਦਾਸ ਜੀ ਮਹਾਰਾਜ ਪਹਿਲੇ ਰਹਿਬਰ ਹੋਏ। ਇਹਨਾਂ ਨੇ ਪੂਰੇ ਵਿਸ਼ਵ ਦੀ ਗੱਲ ਕੀਤੀ, ਬੇਗਮਪੁਰੇ ਵਤਨ ਦਾ ਸੰਕਲਪ ਦਿੱਤਾ ਔਰ ਉਸ ਦੀ ਵਿਆਖਿਆ ਵੀ ਲਿਖ ਦਿੱਤੀ। ਰਵਿਦਾਸ ਮਨੁੱਕਰ ਬਸਨ ਕਰ ਸੁੱਕਰ ਹੈ ਦੋ ਥਾਪ, ਇੱਕ ਸੁੱਖ ਹੈ ਸਭ ਰਾਜ में दूसर मरगट गाव, ऐसा चाहूँ राज में जहाँ मिले सबन को अन्न, ਛੋਟ ਬੜੇ ਸਭ ਸੰਬਸ ਰਵਿਦਾਸ ਰਹੇ ਪ੍ਰਸੰਨ। ਛੋਟੇ ਵੱਡੇ ਦੀ ਬਰਾਬਰਤਾ ਸਾਰਿਆਂ ਦੀ ਗੱਲ ਕੀਤੀ ਔਰ ਇਸ ਨੂੰ ਪ੍ਰੈਕਟੀਕਲ ਰੂਪ ਦੇਣ ਲਈ 20 ਮਾਰਚ 1480 ਨੂੰ ਬਨਾਰਸ ਦੀ ਧਰਤੀ ਤੇ ਇੱਕ ਅੰਦੋਲਨ ਚੱਲਿਆ, ਜਿਸ ਦਾ ਸਾਰਾ ਖਰਚਾ ਬਲੋਲ ਦਾਨਾਂ ਨੇ ਕੀਤਾ। ਸਭ ਨੂੰ ਸਵਸਥ ਜਲ ਮਿਲੇ, ਰੋਟੀ ਕੱਪੜਾ ਮਕਾਨ ਮਾਨਵੀ ਅਧਿਕਾਰ ਮਿਲਣ, ਸਤੀ ਪ੍ਰਥਾ ਬਾਲ ਵਿਆਹ ਪ੍ਰਥਾ ਦਾ ਖੰਡਨ ਕੀਤਾ, ਪਰਦਾ ਪ੍ਰਥਾ ਮਹਾਰਾਜ ਨੇ ਖੰਡਨ ਕੀਤਾ। ਇਸਤਰੀ ਪੁਰਸ਼ ਸਮਾਨ, ਸਭ ਨੂੰ ਸਿੱਖਿਆ ਮਿਲੇ, ਸਭ ਨੂੰ ਸਵਸਥ ਜਲ ਮਿਲੇ, ਰੋਟੀ ਕੱਪੜਾ ਮਕਾਨ ਮਿਲੇ। ਔਰ ਲੱਖਾਂ ਸੰਗਤਾਂ ਨੂੰ ਨਾਲ ਜਾ ਕੇ ਗੰਗਾ ਘਾਟ ਤੋਂ ਜਲ ਗ੍ਰਹਿਣ ਕਰਕੇ ਸੁਤੰਤਰਤਾ ਸਮਾਨਤਾ ਭਾਈਚਾਰੇ ਦੀ ਅੰਦੋਲਨ ਦੀ ਸ਼ੁਰੂਆਤ ਕੀਤੀ। ਸਾਰੇ ਰਹਿਬਰ ਸਾਰੀ ਮਾਨਵਤਾ ਲਈ ਆਉਂਦੇ। ਜਗਤ ਰਵਿਦਾਸ ਮਹਾਰਾਜ ਨੇ ਅੰਧਕਾਰ ਦੇ ਯੁੱਗ 'ਚ ਗਿਆਨ ਦਾ ਪ੍ਰਕਾਸ਼ ਕੀਤਾ, ਉਚਾਰਨ ਕੀਤਾ ਮੁਸਲਮਾਨ ਸੋ ਦੋਸਤੀ ਹਿੰਦੂਆਂ ਸੇ ਕਰ ਪ੍ਰੀਤ, ਰਵਿਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ ਮੀਤ। ਔਰ ਰਵਿਦਾਸ ਪਿਆ ਹੈ ਬਸ ਰਿਓ ਮਾਨਵ ਪ੍ਰੇਮੇ ਮਾਹੇ, ਮਾਨਵਤਾ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਔਰ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਸਾਰੀ ਮਾਨਵਤਾ ਜੋ ਹੈ ਉਸ ਨੂੰ ਪ੍ਰਭੂ ਨਾਲ ਪਿਆਰ ਕਰਨਾ ਚਾਹੀਦਾ, ਮਾਨਵਤਾ ਨਾਲ ਪਿਆਰ ਕਰਨਾ ਚਾਹੀਦਾ। ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠੇ ਹੋ ਆਏ, ਸਾਚੇ ਸੁਆਮੀ ਮਿਲਣ ਕੋ ਆਨੰਦ ਕੇ ਹੋਣਾ ਜਾਏ, ਪ੍ਰੇਮ ਦੀ ਗੱਲ ਕੀਤੀ। ਉੱਥੇ ਜਨਮ ਦੇ ਆਧਾਰ ਤੇ ਜਿਹੜੀ ਵਿਵਸਥਾ ਸੀ ਸਦੀਆਂ ਤੋਂ, ਕਿ ਜਿਹੜਾ ਜੀਵ ਉੱਚੀ ਸਮਝਣ ਦੀ ਕੁਲ ਵਿੱਚ ਉਸ ਦਾ ਜਨਮ ਹੁੰਦਾ ਉਸ ਨੂੰ ਮਹਾਨ ਸਮਝਿਆ ਜਾਂਦਾ, ਉਸ ਨੂੰ ਨਕਾਰਿਆ। ਰਵਿਦਾਸ ਬ੍ਰਾਹਮਣ ਮਤ ਪੂਜੀਏ ਜੋ ਹੋਵੇ ਗੁਣਹੀਣ, ਪੂਜੀਏ ਚੰਨ ਚੰਡਾਲ ਕੇ ਜੋ ਹੋਵੇ ਗੁਣ ਪ੍ਰਵੀਨ। ਔਰ ਜੈ ਕੁਲ ਸਾਧ ਵੈਸ਼ਨੋ ਹੋਏ, ਵਰਨ ਅਵਰਨ ਰੰਕ ਨਹੀਂ ਈਸਰ ਵਿਮਲ ਬਾਜ ਜਾਣੀਏ ਜਗ ਸੋਏ। ਬ੍ਰਾਹਮਣ ਵੈ ਸ਼ੂਦਰ ਖੱਤਰੀ ਡੋਮ ਚੰਡਾਲ ਮਲੇਸ਼ ਮਨ ਸੋਏ, ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਗੋਲੇ। ਜਿਸ ਕੁਲ ਵਿੱਚ ਪ੍ਰਭੂ ਦੇ ਸਿਮਰਨ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਦਾ ਆਗਮਨ ਹੁੰਦਾ, ਚਾਹੇ ਉਹ ਵਰਨਾ ਤੋਂ ਹੋਣ ਚਾਹੇ ਵਰਨਾ ਤੋਂ ਬਾਹਰ ਹੋਣ, ਚਾਹੇ ਰਾਜਾ ਹੋਵੇ ਰੰਕ ਹੋਵੇ, ਚਾਹੇ ਇਸਤਰੀ ਹੋਵੇ ਚਾਹੇ ਪੁਰਸ਼ ਹੋਵੇ, ਚਾਹੇ ਗਰੀਬ ਹੋਵੇ ਅਮੀਰ ਹੋਵੇ, ਉਸ ਦੀ ਨਿਰਮਲ ਸੁਗੰਧੀ ਸਾਰੇ ਵਿਸ਼ਵ ਵਿੱਚ ਫੈਲ ਜਾਂਦੀ। ਔਰ ਮਹਾਰਾਜ ਦੇ ਚਰਨਾਂ ਕਮਲਾਂ ਜਾ ਕੇ ਸੰਤ ਕਮਾਲੀ ਜੀ, ਮੀਰਾ ਬਾਈ ਜੀ, ਝਾਲਾ ਬਾਈ ਜੀ ਮਹਾਨ ਸੰਤ ਬਣੀਆਂ। ਔਰ ਜੋ ਜਗਤ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ, ਉਹਨਾਂ ਦੇ ਉਪਦੇਸ਼ ਉਹਨਾਂ ਦੇ ਜੀਵਨ ਕਾਲ ਦੌਰਾਨ ਪੂਰੇ ਵਿਸ਼ਵ ਵਿੱਚ ਵਿਖਿਆਤ ਹੋ ਚੁੱਕੇ ਸਨ, ਜਿਸ ਵਿੱਚ ਅਨੇਕਾਂ ਭਾਸ਼ਾਵਾਂ ਦਾ ਸੁਮੇਲ। ਸੰਤ ਰਵਿਦਾਸ ਮਿਲੇ ਗੁਰਪੂਰੇ, ਮਨ ਕੀ ਕੁੰਡੀ ਖੋਲੇ, ਕਹਿ ਕਮਾਲੀ ਸੁਣਦੇ ਮੀਰਾ ਗੁਰ ਅੰਮ੍ਰਿਤ ਬਾਣੀ ਬੋਲੇ। ਇਹ ਪਾਵਨ ਸ਼ਬਦ ਸੰਤ ਕਮਾਲੀ ਜੀ ਦਾ, ਜੋ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਦੀ ਬੇਟੀ, ਜਿਨ੍ਹਾਂ ਨੇ ਉਚਾਰਨ ਕੀਤਾ ਐ ਮੀਰਾ ਮੇਰੇ ਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਉਚਾਰਨ ਕਰਕੇ ਭੁੱਲੀ ਭਟਕੀ ਮਨੁੱਖਤਾ ਨੂੰ ਸਜਦਾ ਮਾਰਗ ਦੱਸਦੇ ਹਨ। ਔਰ ਇਹ ਅੰਮ੍ਰਿਤ ਬਾਣੀ ਜਿਸ 'ਤੇ ਆਪਾਂ ਦਰਸ਼ਨ ਕਰ ਰਹੇ ਹਾਂ, ਮਹਾਰਾਜ ਜਗਤ ਰਵਿਦਾਸ ਮਹਾਰਾਜ ਦੇ ਪਾਵਨ ਉਪਦੇਸ਼ ਉਹਨਾਂ ਦੇ ਜੀਵਨ ਕਾਲ ਦੌਰਾਨ ਹੀ ਵਿਸ਼ਵ ਵਿਖਿਆਤ ਹੋ ਚੁੱਕੇ ਸਨ। ਜੀ, ਤੇ ਜਿੱਦਾਂ ਤੁਸੀਂ ਦੱਸਿਆ ਕਿ ਕਾਫੀ ਜਿਹੜਾ ਕੰਮ ਹੈ ਇਹਦੇ ਉੱਤੇ ਹੋਇਆ ਹੁਣ ਤੱਕ ਜਿਹੜਾ ਚੱਲ ਵੀ ਰਿਹਾ ਹੈ। ਜਿਹੜੀ ਵਿਵਸਥਾ ਦੀ ਤੁਸੀਂ ਗੱਲ ਕੀਤੀ ਹੈ, ਊਚ ਨੀਚ ਦੀ ਜਿਹੜੀ ਗੱਲ ਕੀਤੀ ਹੈ, ਭਾਵੇਂ ਕਿ ਅਜੇ ਫਰਕ ਵੀ ਹੈ। ਇੱਕ ਪਾਸੇ ਤਾਂ ਗੁਰੂਆਂ ਮਹਾਰਾਜ ਜਿੰਨੇ ਵੀ ਹੋਏ ਆ ਉਹਨਾਂ ਨੇ ਬਹੁਤ ਉਸਤਤ ਕੀਤੀ ਆ, ਤੇ ਉਹਨਾਂ ਦੀ ਉਸਤਤ ਦੇ ਵਿੱਚ ਸ਼ਬਦ ਵੀ ਉਚਾਰੇ ਆ, ਅਸੀਂ ਰੋਜ਼ ਜਿਹੜੇ ਪੜ੍ਹਦੇ ਹਾਂ। ਪਰ ਸਾਡੇ ਜਿਹੜੇ ਕੁਝ ਲੋਕ ਨੇ ਉਹ ਅਜੇ ਵੀ ਕੁਝ ਇਸ ਵਿਵਸਥਾ ਦਾ ਅਜੇ ਵੀ ਸ਼ਿਕਾਰ ਆ, ਜਾਂ ਕਹਿ ਲਓ ਕਿ ਅਜੇ ਉਹ ਕੱਢਣ ਛੱਡਣ ਨੂੰ ਤਿਆਰ ਨਹੀਂ ਹੈਗੇ। ਤੇ ਉਹ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਦਾ? ਦੇਖੋ, ਪਹਿਲੀ ਗੱਲ ਕਿ ਜਿਹੜੇ ਲਾਇਕ ਪੈਰੋਕਾਰ ਆ, ਜਿੱਦਾਂ ਲਾਇਕ ਬੱਚੇ ਆਪਣੇ ਮਾਤਾ ਪਿਤਾ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ, ਲਾਇਕ ਪੈਰੋਕਾਰ ਆਪਣੇ ਰਹਿਬਰਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ। ਦੇਖੋ, ਜਗਤ ਰਵਿਦਾਸ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਅਣਗਿਣਤ ਰਾਜੇ ਮਹਾਰਾਜੇ ਚੁੱਕੇ, ਸਾਰੇ ਵਰਗਾਂ ਦੇ ਲੋਕ ਚੁੱਕੇ। ਔਰ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਉਚਾਰਨ ਕੀਤਾ, ਮੇਰੀ ਜਾਤ ਕੁੱਟ ਬਾਂਡਲਾ ਢੋਟ ਬੰਤਾ ਨਿਤੇ ਬਨਾਰਸੀ ਆਸ ਪਾਸਾ, ਵਿਪਰ ਪ੍ਰਧਾਨ ਤੇ ਕਰੀ ਡੰਡੋ ਤੇਰੇ ਨਾਮ ਸਰਣ ਆਏ ਰਵਿਦਾਸ ਦਾਸਾ।
जाके कटम के ढेर सब ढोट बंत फिरे जू बनारसी आस पासा आचार सहित विपर करे डंडौत तिन तने रविदास दास संदासा कि मेरा उन्हें जन्म होया जो बनारस के आस पास रह के मरे पुष्ट होंदे चमड़ा लाउंदे आज मैंने विपर लोग सारे वर्गां दे लोग नमस्कारां करदे प्रभु जी मैं आप दे नाम दी शरण ਲਈ है। और जगत रविदास महाराज ने विश्व ਨੂੰ सतनाम ਦਾ पावन उपदेश ਸਰਵਣ कराया कह रविदास नाम तेरो आरती सतनाम है हर भोग तुम्हारे ओंकार है सतनाम आज जुगा सब सत रविदास सत के सामने टिकवे ना ही सत सारे रहबरां दी गुरुआं दी संतां महापुरुषां दी विचारधारा सारे मानवता ਲਈ ਆ और ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ। रविदासिया धर्म का नियम है कि रविदासिया धर्म का प्रचार करना सारे धर्मों का ग्रंथों का महापुरुषों का सत्कार करना पर अपने सत्कार को कायम रखना चाहिए अपने रहबर का भी सत्कार करना चाहिए जिहदे करके सानू सन्मानवाद जीवन मिलिया। ਤੇ ਬਹੁਤ ਵਧੀਆ ਲੱਗਾ ਟਾਈਮ ਯਾਦ ਨਹੀਂ ਦਿੰਦਾ ਅਦਰਵਾਈਜ਼ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਵੀ ਅਸੀਂ ਉਪਦੇਸ਼ ਜਿਹੜੇ ਆ ਤੁਹਾਡੇ ਸੁਣੀਏ ਕਿਉਂਕਿ ਜੋ ਜਿੱਦਾਂ ਦੱਸਿਆ ਹੀ ਹੈ ਇਹਨਾਂ ਨੇ ਕਿ ਗੁਰੂ ਮਹਾਰਾਜ ਜੋ ਸਾਡੇ ਲਈ ਕਹਿ ਕੇ ਸਾਡੀ ਬਿਹਤਰੀ ਦੇ ਵਾਸਤੇ ਕਹਿ ਕੇ ਗਏ ਪਰ ਸਾਡਾ ਵੀ ਇਹ ਫਰਜ਼ ਬਣਦਾ ਕਿ ਜੋ ਉਹ ਕਹਿ ਕੇ ਗਏ ਆ ਕਿ ਅਸੀਂ ਉਹਦੇ ਉੱਤੇ ਪੂਰਾ ਉਤਰ ਵੀ ਰਹੇ ਜਾਂ ਅਸੀਂ ਥੋੜ੍ਹੇ ਮਾਤਰ ਵੀ ਉਹਦੇ ਉੱਤੇ ਉਤਰ ਰਹੇ ਆ ਇਹਦੇ ਉੱਤੇ ਸਾਨੂੰ ਜਿਹੜੀ ਆ ਵਿਚਾਰ ਕਰਨੀ ਜ਼ਰੂਰ ਬਣਦੀ ਆ। ਤੇ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ ਜਾਂ ਉਪਦੇਸ਼ ਸੁਣ ਰਹੇ ਸੀ ਉਹ ਸੀਗੇ ਸੰਤ ਸੁਰਿੰਦਰ ਦਾਸ ਬਾਬਾ ਜੀ ਜਿਹੜੇ ਕਿ ਕੰਮ ਕਰ ਰਹੇ ਨੇ ਊਚ ਨੀਚ ਭੇਦ ਭਾਵ ਨੂੰ ਖਤਮ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਵਖਰੇਵਾਂ ਹੋਵੇ ਉਹਨਾਂ ਨੂੰ ਖਤਮ ਕਰਕੇ ਇੱਕ ਸਮਾਜ ਜਿਹੜਾ ਕਿ ਬਰਾਬਰ ਦਾ ਵਾਲਾ ਸਮਾਜ ਉਹਨੂੰ ਬਣਾਉਣ ਦੇ ਲਈ ਇਹ ਕੰਮ ਕਰ ਰਹੇ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਹੋਏ ਸੰਗਤਾਂ ਨੂੰ ਕੁਝ ਕਹਿਣਾ ਹੋਵੇ ਤੁਹਾਡਾ ਵੀ ਬਹੁਤ ਧੰਨਵਾਦ। ਜੈ ਗੁਰਦੇਵ। ਜਗਤ ਰਵਿਦਾਸ ਮਹਾਰਾਜ ਜੋ ਵਿਚਾਰਧਾਰਾ ਉੱਤੇ ਚੱਲਦੇ ਹੋਏ ਸਾਨੂੰ ਜੋ ਉਹਨਾਂ ਨੇ ਉਪਦੇਸ਼ ਦਿੱਤੇ ਸਤ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਿਦਾਸ ਕਹੇ ਬਿਨ ਵਿਦਿਆ ਨਰਕੋ ਜਾਣ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਪੜਾਉਣੀ ਚਾਹੀਦੀ ਆਪਣੇ ਮੂਲ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜਨਾ ਚਾਹੀਦਾ ਜੀਵਨ ਵਿੱਚ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਦੱਸੇ ਹੋਏ ਮਾਰਗ ਤੇ ਚੱਲ ਕੇ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰ ਪ੍ਰਕਾਸ਼ ਦਾ ਅਨੁਭਵ ਕਰਨਾ ਚਾਹੀਦਾ ਔਰ ਆਪਣੇ ਅਨਮੋਲ ਜੀਵਨ ਨੂੰ ਸਫਲ ਕਰਨਾ ਚਾਹੀਦਾ ਆਪਣੇ ਮੂਲ ਨਾਲ ਜੁੜ ਕੇ ਰਹਿਣਾ ਚਾਹੀਦਾ ਜਿਹੜੇ ਆਪਣੇ ਮੂਲ ਨਾਲ ਜੁੜ ਕੇ ਰਹਿੰਦੇ ਉਹਨਾਂ ਦਾ ਹਰ ਪਾਸੇ ਸਨਮਾਨ ਹੁੰਦਾ ਜਿੱਥੇ ਅੱਜ ਰਵਿਦਾਸੀਆ ਧਰਮ ਕਰੋੜਾਂ ਜਗਤ ਰਵਿਦਾਸ ਮਹਾਰਾਜ ਦੇ ਪੈਰੋਕਾਰਾਂ ਦੀ ਪਹਿਚਾਣ ਹੈ ਉਸਨੂੰ ਅੱਗੇ ਵਧਾਉਣ ਦੀ ਲੋੜ ਹੈ ਉੱਥੇ ਨਾਲ ਹੀ ਜਗਤ ਰਵਿਦਾਸ ਮਹਾਰਾਜ ਦੇ ਬੇਗਮਪੁਰੇ ਵਤਨ ਦੇ ਸੰਕਲਪ ਨੂੰ ਭਾਰਤੀ ਸੰਵਿਧਾਨ ਬਣਾ ਕੇ ਸਾਕਾਰ ਕਰਨ ਵਾਲੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਜੋ ਪ੍ਰੈਕਟੀਕਲ ਰੂਪ ਦਿੱਤਾ ਹੈ ਸੰਵਿਧਾਨਿਕ ਹੱਕਾਂ ਤੇ ਪਹਿਰਾ ਦੇਣਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ। ਧੰਨ ਗੁਰਦੇਵ। ਤੇ ਦੋਸਤੋ ਇਹ ਤੁਸੀਂ ਵਿਚਾਰ ਸੁਣ ਰਹੇ ਸੀ ਕਿ ਆਪਣੇ ਜਿਹੜੇ ਰਹਿਬਰ ਆ ਆਪਣੇ ਮਹਾਂਪੁਰਸ਼ ਆ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਾਨੂੰ ਜ਼ਰੂਰ ਜਿਹੜੀ ਸਾਂਝ ਆ ਉਹ ਬਣਾਉਣੀ ਚਾਹੀਦੀ ਆ ਉਹ ਚਾਹੇ ਬੇਗਮਪੁਰੇ ਦਾ ਸੰਕਲਪ ਹੋਵੇ ਤੇ ਚਾਹੇ ਹਲੀਮੀ ਰਾਜ ਦੀ ਹਾਮੀ ਭਰਨੀ ਹੋਵੇ ਇਹਦੇ ਲਈ ਕੰਮ ਕਰਨਾ ਸਮਾਜ ਦੀ ਬਿਹਤਰੀ ਲਈ ਤਾਂ ਕਿ ਜਿਹੜੀ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਆ ਉਹ ਵਧੀਆ ਜੀਵਨ ਜਿਹੜਾ ਆ ਉਹ ਜੀ ਸਕਣ ਸੁਖਾਵਾਂ ਜੀਵਨ ਜਿਹੜਾ ਆ ਉਹ ਜੀ ਸਕਣ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਸੀਂ ਸਾਨੂੰ ਦੱਸ ਸਕਦੇ ਹੋ ਇੰਦੋਸ ਟੀਵੀ ਦੇ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਫੀਡਬੈਕ ਭੇਜ ਸਕਦੇ ਹੋ। ਤੇ ਹੁਣ ਮੈਨੂੰ ਦਲਜੀਤ ਸਿੰਘ ਨੂੰ ਦਿਓ ਇਜਾਜ਼ਤ ਮਿਲਾਂਗੇ ਅਗਲੀ ਸ਼ਖਸੀਅਤ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਸਨਮੁਖ ਦੇ ਵਿੱਚ ਤੇ ਉਦੋਂ ਤੱਕ ਇਜਾਜ਼ਤ। ਸਤਿ ਸ਼੍ਰੀ ਅਕਾਲ। ਰੱਬ ਰਾਖਾ।